व्यूअर्स वेलकम बैक इन आवर प्रोग्राम जी। डॉक्टर साहब साडे कोल पहला फेसबुक मैसेज आया है सैक्रामेंटो कैलीफोर्निया तो वीर गुरप्रीत सिंह जी का। ये लिखते हैं डॉक्टर साहब वाहिगुरू जी का खालसा वाहिगुरू जी की फतेह। मैनू पता नहीं ये मैसेज तुहाडे तक पहुंचेगा जां नहीं, पर फिर भी मैं ये कहना चाहता हाँ कि मैं तुहाडा कायल हाँ ते तुहाडे काम दी शलाघा करदा हाँ। मैं खालिस्तान दे फलसफे नाल बिल्कुल सहमत हाँ। खालिस धरती तुहाडे कोलों खालिस्तान दे संविधान दा भी पता लग गया है ते दिल नूं छू गया है। बस एक गल है जो मैनू परेशान करती है कि जे सानू खालिस्तान इन्ने खून खराबे तो बाद मिलिया तां फिर बड़े जाली सिख लीडर बन बैठणगे जो सियासत दे सिखर ते पहुंचण लई हर हीला वरतणगे। खालिस्तान दी होंद चों आउण तों बाद साडे खालिस्तान तो बाहर वाले इतिहासक अते गैर इतिहासक गुरुद्वारा साहिबाना दा की बनेगा ਜਿਹੜੇ ਗੁਰੂ ਘਰ ਭਾਰਤ ਵਿੱਚ ਰਹਿ ਜਾਣਗੇ। ਇਸ ਬਾਰੇ ਚਾਨਣਾ ਪਾਓ। ਇਸ ਤੋਂ ਬਿਨਾ ਮੈਂ ਤੁਹਾਡੇ ਨਾਲ ਹਾਂ। ਖਾਲਿਸਤਾਨ ਜ਼ਿੰਦਾਬਾਦ ਜੀ। ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਸੈਕਰਾਮੈਂਟੋ ਕੈਲੀਫੋਰਨੀਆ ਦੀ ਰਾਜਧਾਨੀ ਤੋਂ ਲਿਖਿਆ ਜੀ। ਉਹ ਸਾਡੇ ਪ੍ਰੋਗਰਾਮ ਦੇ ਕਾਇਲ ਨੇ, ਉਹਨਾਂ ਨੂੰ ਚੰਗਾ ਲੱਗਦਾ ਹੈ, ਖਾਲਿਸਤਾਨ ਦੇ ਹਮਾਇਤੀ ਨੇ। ਸਾਡੇ ਲਈ ਇਹ ਖੁਸ਼ੀ ਦੀ ਗੱਲ ਹੁੰਦੀ ਹੈ ਕੋਈ ਵੀ ਵੀਰ ਭੈਣ ਸਾਡੇ ਕਾਫਲੇ 'ਚ ਸ਼ਾਮਲ ਹੋ ਕੇ ਸਾਡੀ ਗਿਣਤੀ ਵਧਾਏ ਜੀ। ਅਲਟੀਮੇਟਲੀ ਹਰ ਇੱਕ ਨੂੰ ਇਸ ਵਾਸਤੇ ਆਉਣਾ ਪਏਗਾ, ਇਸ ਤੋਂ ਬਿਨਾਂ ਕੋਈ ਚੋਇਸ ਨਹੀਂ। ਔਰ ਮੈਨੂੰ ਯਾਦ ਹੈ ਕਿ ਭਾਈ ਅਨੋਖ ਸਿੰਘ ਬੱਬਰ ਜਦੋਂ ਜੇਲ੍ਹ ਦੇ ਵਿੱਚ ਬੰਦ ਸਨ ਔਰ ਉਸ ਜੇਲ੍ਹ ਦੇ ਸੁਪਰਡੈਂਟ ਨੇ ਸ਼ਾਇਦ ਹਰਚਰਨ ਸਿੰਘ ਨਾਂ ਸੀ, ਜਦੋਂ ਰਿਟਾਇਰ ਹੋਇਆ ਉਹਨਾਂ ਨੇ ਇਹ ਗੱਲ ਆਪਣੇ ਕਿਸੇ ਨਿਕਟਵਰਤੀ ਮਿੱਤਰ ਨੂੰ ਦੱਸੀ ਜਿਹੜੇ ਸਾਡੇ ਮਿੱਤਰ ਸਨ। ਉਹ ਕਹਿਣ ਲੱਗੇ ਜੀ ਮੈਂ ਬਿਲਕੁਲ ਨਹੀਂ ਸੀ ਖਾਲਿਸਤਾਨ ਦਾ ਹਾਮੀ, ਜਾਂ ਮੈਨੂੰ ਲੱਗਦਾ ਸੀ ਵੀ ਐਵੇਂ ਕੀ ਇਹ ਮਾਰ ਧਾੜ ਕਿੱਧਰ ਤੁਰੇ ਹੋਏ ਨੇ। ਪਰ ਕਹਿੰਦੇ ਵੀ ਮੈਂ ਜਦੋਂ ਅਨੋਖ ਸਿੰਘ ਬੱਬਰ ਮੇਰੀ ਜੇਲ੍ਹ 'ਚ ਸੀ, ਮੇਰੇ ਥੱਲੇ ਸੀ, ਮੈਂ ਉਹਦਾ ਜੀਵਨ ਦੇਖਿਆ, ਉਸ ਨਾਲ ਮੈਨੂੰ ਥੋੜ੍ਹਾ ਬਹੁਤ ਗੱਲਬਾਤ ਕਰਨ ਦਾ ਮੌਕਾ ਬਣਿਆ। ਅਤੇ ਕਹਿੰਦੇ ਵੀ ਉਹਨੇ ਮੈਨੂੰ ਪਹਿਲੇ ਦਿਨ ਇਹ ਕਿਹਾ ਸੀ ਕਿ ਕੋਈ ਨਹੀਂ ਸਿੰਘ ਸਾਹਿਬ ਤੁਸੀਂ ਬੇਸ਼ੱਕ ਨਹੀਂ ਵੀ ਹਮਾਇਤੀ, ਪਰ ਇੱਕ ਦਿਨ ਤੁਹਾਨੂੰ ਵੀ ਇਸ ਰਸਤੇ 'ਤੇ ਆਉਣਾ ਪਏਗਾ, ਕਿਉਂਕਿ ਜਿਸ ਦੁਸ਼ਮਣ ਨਾਲ ਸਾਡਾ ਵਾਹ ਹੈ ਉਹਨੇ ਸਾਡੇ ਲਈ ਕੋਈ ਰਸਤਾ ਬਾਕੀ ਨਹੀਂ ਛੱਡਿਆ ਔਰ ਨਾ ਹੀ ਉਹਨਾਂ ਨੇ ਛੱਡਣੇ। ਔਰ ਉਹਨੇ ਆਪਣੀਆਂ ਅੱਖਾਂ 'ਚ ਅੱਥਰੂ ਭਰ ਕੇ ਕਿਹਾ ਕਿ ਵੀ ਬੇਸ਼ੱਕ ਸਿੰਘ ਸ਼ਹੀਦ ਹੋ ਗਿਆ ਪਰ ਉਹਨੇ ਮੈਨੂੰ ਖਾਲਿਸਤਾਨੀ ਬਣਾ ਦਿੱਤਾ। ਮੈਂ ਉਹਦਾ ਜੀਵਨ ਦੇਖ ਕੇ ਇੰਨਾ ਪ੍ਰਭਾਵਿਤ ਹੋਇਆ ਔਰ ਜੋ ਅੱਜ ਸਾਡੇ ਨਾਲ ਹੋ ਰਿਹਾ ਮੈਂ ਸਮਝਦਾ ਵੀ ਖਾਲਿਸਤਾਨ ਤੋਂ ਬਿਨਾਂ ਕੋਈ ਚੋਇਸ ਨਹੀਂ। ਸੋ ਉਹਨਾਂ ਨੂੰ ਜਿਹੜਾ ਸਾਡਾ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਦਿਲ ਨੂੰ ਛੂਹਦੀਆਂ ਨੇ, ਸਾਡੇ ਲਈ ਮਾਣ ਦੀ ਗੱਲ ਹੈ। ਉਹਦਾ ਦੇ ਦੋ ਕੰਸਰਨ ਨੇ ਕਿ ਇੰਨੇ ਖੂਨ ਖਰਾਬੇ ਤੋਂ ਬਾਅਦ ਜਦੋਂ ਖਾਲਿਸਤਾਨ ਬਣੇਗਾ ਤੇ ਜਾਲੀ ਕਿਸਮ ਦੇ ਸਿੱਖ ਲੀਡਰ, ਉਹਨਾਂ ਦਾ ਮਤਲਬ ਤਾਂ ਇਹੀ ਹੈ ਕਿ ਇਹੀ ਬਾਦਲ ਬਰਨਾਲੇ ਇਹ ਆ ਕੇ ਫਿਰ ਜਿਹੜਾ ਉਹ ਸਾਨੂੰ ਨਾ ਲੈਣ, ਉਸ ਲੀਡਰਸ਼ਿਪ ਰੋਲ ਨੂੰ ਨਾ ਹਥਿਆ ਲੈਣ। ਸੋ ਮੈਂ ਸਮਝਦਾ ਵੀ ਸ਼ਾਇਦ ਕਾਫੀ ਕੁਛ ਗੁਰੂ ਨੇ ਜੇ ਸਾਨੂੰ ਇਸ ਸਾਰੀ ਪ੍ਰੋਸੈਸ 'ਚੋਂ ਪਾਇਆ ਵੀ ਹੈ ਔਰ ਕੱਢਣਾ ਵੀ ਹੈ। ਤੇ ਜੇ ਇਹੀ ਮਹਿਤੇ ਚਾਵਲੇ ਵਿਰਸੇ ਵਲਟੋਏ ਤੇ ਦੂਜੇ ਇਸ ਕਿਸਮ ਦੇ ਇਹਨਾਂ ਦੇ ਹੱਥ ਉਦੋਂ ਪਾਵਰ ਆ ਜਾਂਦੀ ਇੱਕਦਮ ਬਾਅਦ, ਤੇ ਸ਼ਾਇਦ ਇਹਨਾਂ ਦੀ ਗੱਲ ਠੀਕ ਹੁੰਦੀ। ਪਰ ਮੈਂ ਸਮਝਦਾ ਵੀ ਇਹ ਗੁਰੂ ਨੇ ਜਿਹੜਾ ਛਾਨਣਾ ਲਾਇਆ ਹੈ ਇਹਦੇ ਚੋਂ ਹੁਣ ਜਿਹੜੇ ਬਿਲਕੁਲ ਪਰਖ ਕੇ ਨਿੱਤਰ ਕੇ ਹੀ ਸਾਹਮਣੇ ਆਉਣਗੇ। ਲੋਕਾਂ ਨੂੰ ਵੀ ਪਛਾਣ ਹੈ ਜਾਲੀ ਔਰ ਅਸਲੀ ਦੀ। ਔਰ ਜਿਵੇਂ ਜੰਮੂ ਦੇ ਸਮਾਗਮ 'ਚ ਜਥੇਦਾਰ ਅਕਾਲ ਤਖਤ ਨੂੰ ਖਰੀਆਂ ਸੁਣਾਉਣ ਵਾਲੇ ਵੀ ਬੈਠੇ ਨੇ, ਉੱਥੋਂ ਐਂ ਭੱਜੇ ਜਿਵੇਂ ਕਾਂ ਗਲੇਲੇ ਤੋਂ ਡਰਦਿਆਂ ਦੌੜਦੇ। ਔਰ ਇੱਕ ਮਾਤਾ ਪ੍ਰੀਤਮ ਕੌਰ ਨੇ ਜਿਸ ਤਰੀਕੇ ਦੇ ਨਾਲ ਉਹਨੂੰ ਚੈਲੰਜ ਕੀਤਾ, ਉਹਨਾਂ ਸਾਰਿਆਂ ਨੂੰ ਐਕਸਪੋਜ਼ ਕੀਤਾ। ਸੋ ਮੈਂ ਸਮਝਦਾ ਵੀ ਅਜੇ ਸਾਡੇ ਕੋਲ ਪਾਵਰ ਆਈ ਨਹੀਂ, ਅਜੇ ਉਹਨਾਂ ਦਾ ਬੋਲ ਬਾਲਾ ਹੈ, ਉਹਨਾਂ ਕੋਲ ਪੁਲਿਸ ਹੈ, ਫੌਜ ਹੈ, ਡਰ ਹੈ। ਇਹਦੇ ਥੱਲੇ ਵੀ ਜੇ ਥਾਂ ਤੇ ਜਿਹੜੇ ਅਣਖੀ ਸਿੱਖ ਨੇ, ਜਾਗਦੀਆਂ ਜ਼ਮੀਰਾਂ ਵਾਲੇ ਨੇ, ਉਹ ਇਹਨਾਂ ਨੂੰ ਚੈਲੰਜ ਕਰ ਰਹੇ ਨੇ। ਇਹ ਵੀ ਪੂਰੇ ਪਹਿਰੇ ਜਿਹੇ 'ਚ ਆ ਕੇ ਫਿਰ ਉੱਥੋਂ ਭੱਜਣ ਦੀ ਕਰਦੇ ਨੇ। ਤੇ ਖਾਲਿਸਤਾਨ ਦੀ ਕਾਇਮੀ ਤੱਕ ਪਹੁੰਚਣ ਵੇਲੇ ਤੱਕ ਤਾਂ ਬਹੁਤ ਕੁਝ ਸਾਫ਼ ਹੋ ਜਾਏਗਾ ਜੀ। ਦੂਸਰਾ ਉਹਨਾਂ ਨੇ ਇਤਿਹਾਸਕ ਗੁਰਦੁਆਰਿਆਂ ਦੀ ਗੱਲ ਕੀਤੀ, ਇਤਿਹਾਸਕ ਜਾਂ ਗੈਰ ਇਤਿਹਾਸਕ, ਕਿ ਜਿਹੜੇ ਖਾਲਿਸਤਾਨ ਤੋਂ ਬਾਹਰ ਰਹਿਣਗੇ ਬਾਕੀ ਭਾਰਤ ਦੇ ਵਿੱਚ। ਇਹ ਸਵਾਲ ਅਕਸਰ ਕੀਤਾ ਜਾਂਦਾ। ਇੱਕ ਵੀਰ ਨੇ ਕੋਈ ਲਿੰਕ ਵੀ ਭੇਜਿਆ ਕਿਸੇ RSS ਦਾ ਕੋਈ ਧੁੰਮ ਚੱਲੇ, ਉਹ ਇਸ ਕਿਸਮ ਦਾ ਖਾਲਿਸਤਾਨ ਦੇ ਵਿਰੁੱਧ ਗੱਲਾਂ ਕਰ ਰਿਹਾ। ਉਹਨੇ ਕਿਹਾ ਜੀ ਇਹ ਵੀਡੀਓ ਦੇਖੋ ਤੇ ਰਿਸਪੌਂਡ ਕਰੋ। ਤਾਂ ਮੇਰੇ ਕੋਲ ਇੰਨਾ ਵਕਤ ਵੀ ਨਹੀਂ ਹੁੰਦਾ ਤੇ ਬਹੁਤ ਵਾਰੀ ਮੈਂ ਸਮਝਦਾ ਵੀ ਇਹ ਬਹੁਤ ਸਾਰੇ ਐਵੇਂ ਐਨਰਜੀ ਦਾ ਜ਼ਿਆ ਵੀ ਕਰਦੇ ਨੇ। ਪਰ ਇਹ ਸਵਾਲ ਅਕਸਰ ਆਉਂਦਾ ਔਰ ਮੈਂ ਇਹਦੇ 'ਚ ਇਨ ਬਰੀਫ, ਕਿਉਂਕਿ ਸਮਾਂ ਸੀਮਾ ਵੀ ਹੈ, ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਦੁਨੀਆ ਦੇ ਵਿੱਚ 1.5 ਬਿਲੀਅਨ ਤੋਂ ਜ਼ਿਆਦਾ ਮੁਸਲਮਾਨ ਨੇ, ਉਹਨਾਂ ਦੇ 55 ਦੇਸ਼ ਨੇ ਔਰ ਜਿਹੜੀਆਂ ਉਹਨਾਂ ਦੀਆਂ ਦੋ ਅਤ ਹੋਲੀ ਪਲੇਸਿਸ, ਬਹੁਤ ਜ਼ਿਆਦਾ ਹੋਲੀਐਸਟ ਆਫ ਦਾ ਹੋਲੀ, ਮੱਕਾ ਤੇ ਮਦੀਨਾ ਨੇ, ਉਹ ਦੋਨੋਂ ਸਾਊਦੀ ਅਰੇਬੀਆ 'ਚ ਨੇ।
ਮੱਕਾ ਜਿਹੜਾ ਉਹ ਹਜ਼ਰਤ ਸਾਹਿਬ ਦਾ ਜਨਮ ਸਥਾਨ, ਉੱਥੇ ਜੁੜਿਆ ਹਰ ਮਦੀਨਾ ਜਿੱਥੇ ਉਹ ਆਰਾਮ ਫਰਮਾ ਰਹੇ ਨੇ, ਉਹਨਾਂ ਨੇ ਅਖੀਰਲਾ ਸਮਾਂ ਗੁਜ਼ਾਰਿਆ ਜੀ। ਹੁਣ ਜਿਹੜੇ ਮੁਸਲਮਾਨਾਂ ਦੇ 54 ਦੂਸਰੇ ਦੇਸ਼ ਨੇ, ਉਹਨਾਂ ਦੇ ਸ਼ਹਿਰੀ ਮੱਕਾ, ਕਿਉਂਕਿ ਇਸਲਾਮ ਦੇ ਵਿੱਚ ਹੱਜ ਜਿਹੜਾ ਜ਼ਿੰਦਗੀ 'ਚ ਇੱਕ ਵਾਰ ਕਰਨਾ ਔਰ ਉਮਰਾ ਲਈ ਜਾਣਾ, ਇਹ ਉਹਨਾਂ ਦਾ ਹਿੱਸਾ ਹੈ, ਪਾਰਟ ਆਫ ਦਾ ਫੇਥ ਹੈ। ਹੁਣ ਜੇ 54 ਦੇਸ਼ਾਂ ਦੇ ਮੁਸਲਮਾਨ ਆਪਣੇ ਮੁਸਲਮਾਨ ਦੇਸ਼ ਸਾਊਦੀ ਅਰੇਬੀਆ 'ਚ ਜਾਣ ਲਈ ਵੀਜ਼ਾ ਲੈ ਕੇ ਜਾਂਦੇ ਨੇ, ਤੇ ਇਹ ਗੱਲ ਸਾਨੂੰ ਇੱਕ ਪਾਸੇ ਤਾਂ ਅਸੀਂ ਇਹ ਹੈ ਕਿ ਵੀ ਸਾਡਾ ਅਕਾਲ ਤਖਤ ਢਾਹ ਦਿੱਤਾ ਹੈ, ਸਾਰੀ ਕੌਮ ਨੂੰ ਜਿਹੜਾ ਉਹ ਉਹਨਾਂ ਨੇ ਸਲੇਵ ਬਣਾ ਲਿਆ, ਗੁਲਾਮ ਬਣਾਇਆ ਹੋਇਆ ਹੈ। ਬਜਾਏ ਉਸ ਗੱਲ ਦੇ ਫੋਕਸ ਕਰਨ ਦੇ ਅਸੀਂ ਇਹ ਕਿਉਂ ਨਹੀਂ ਦੇਖਦੇ ਕਿ ਜੇ ਸਾਡਾ ਆਪਣਾ ਮੁਲਕ ਹੁੰਦਾ ਜਾਂ ਹੋਏਗਾ, ਅਸੀਂ ਇੰਨੇ ਕੁ ਮਜ਼ਬੂਤ ਹੋਵਾਂਗੇ ਕਿ ਸਾਡੇ ਪਟਨਾ ਸਾਹਿਬ ਹੋਏ, ਹਜ਼ੂਰ ਸਾਹਿਬ ਹੋਏ, ਬਾਕੀ ਥਾਵਾਂ ਦੇ ਗੁਰਦੁਆਰੇ ਹੋਣ, ਸਾਡੀ ਵਾਹ ਵੱਲ ਵੀ ਨਹੀਂ ਦੇਖ ਸਕਣਗੇ ਜੀ। ਹੁਣ ਜੇ ਇਜ਼ਰਾਈਲ ਹੋਣ ਚ ਆਇਆ ਤੇ ਜਿੱਥੇ ਜਿੱਥੇ ਦੁਨੀਆ 'ਚ ਯਹੂਦੀ ਨੇ ਉਹ ਮਾਣ ਨਾਲ ਜਿਉਂਦੇ ਨੇ, ਉਹਨਾਂ ਦੇ ਵੱਲ ਤੁਸੀਂ ਯੂਰਪ ਦੇ ਵਿੱਚ ਇਹ ਵੀ ਨਹੀਂ ਕਹਿ ਸਕਦੇ ਕਿ ਹੋਲੋਕਾਸਟ ਨਹੀਂ ਹੋਈ, ਉਹ ਵੀ ਜੇਲ੍ਹ ਹੁੰਦੀ ਹੈ। ਅਮਰੀਕਾ 'ਚ ਕਿਸ ਕਦਰ ਇਹ ਪਾਵਰਫੁਲ ਨੇ। ਸੋ ਅਸੀਂ ਸਮਝਦੇ ਹਾਂ ਕਿ ਇਸ ਦੇ ਉਲਟ ਅੱਜ ਸਾਡਾ ਹਾਲ ਉੱਥੇ ਯਤੀਮਾਂ ਵਾਲਾ ਹੈ। ਪਿਛਲੇ ਦਿਨਾਂ 'ਚ ਰਾਮਾ ਮੰਡੀ ਮੋਗੇ ਦੇ ਨੇੜੇ 11 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾੜ ਦਿੱਤੇ ਗਏ, ਔਰ ਇਹ ਲਗਾਤਾਰਤਾ ਨਾਲ ਦੂਜੀ ਤੀਜੀ ਇਨਸੀਡੈਂਟ ਇਹਨਾਂ 2-3 ਹਫ਼ਤਿਆਂ 'ਚ ਹੋਈ ਹੈ, ਔਰ ਅੱਗੋਂ ਆਂਦਾ ਜੀ ਸ਼ਾਰਟ ਸਰਕਟ ਹੋ ਗਿਆ। ਔਰ ਈਵਨ ਮੀਡੀਆ ਜਦੋਂ ਕਵਰ ਕਰਨਾ ਚਾਹੁੰਦਾ ਸੀ, ਜਦੋਂ ਕਿ ਉਹਨਾਂ ਸੜੇ ਸਰੂਪਾਂ ਨੂੰ ਇਹ ਜਿਹੜੇ ਨੇ ਗੋਇੰਦਵਾਲ ਸਾਹਿਬ ਲਿਜਾਣ ਦੇ ਲਈ ਸ਼੍ਰੋਮਣੀ ਕਮੇਟੀ ਮੈਨੇਜਰ ਔਰ ਮੈਂਬਰ ਔਰ ਦੂਜੇ ਪਹੁੰਚੇ, ਕੈਮਰੇ ਖੋਲੇ ਗਏ, ਉਹਨੂੰ ਕਵਰ ਵੀ ਨਹੀਂ ਕਰਨ ਦਿੱਤਾ। ਉਹ ਤਾਂ ਤੁਹਾਡੇ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋ ਰਿਹਾ ਹੈ, ਤੁਹਾਡੇ ਗੁਰਦੁਆਰਿਆਂ ਦਾ ਇਹ ਗੱਲ ਵੱਲ ਸਾਡਾ ਧਿਆਨ ਨਹੀਂ ਜਾਂਦਾ ਹੈ। ਅਸੀਂ ਇਹ ਸਮਝਦੇ ਹਾਂ ਕਿ ਸਾਡਾ ਆਪਣਾ ਦੇਸ਼ ਹੋਏਗਾ ਤੇ ਸਾਡੇ ਪਟਨਾ ਸਾਹਿਬ, ਹਜ਼ੂਰ ਸਾਹਿਬ ਵੀ ਸੁਰੱਖਿਅਤ ਹੋਣਗੇ। ਹੁਣ ਤਾਂ ਹਜ਼ੂਰ ਸਾਹਿਬ ਦਾ ਉਹਨਾਂ ਨੇ ਉਹ ਲਾ ਦਿੱਤਾ ਬੰਦਾ ਦੇਵੀ ਦਾ ਭਗਤ, ਜਿਹੜਾ ਜਗਰਾਤੇ ਕਰਦਾ ਹੈ ਔਰ ਜਿਹੜਾ ਉਹ ਜੈ ਸ਼੍ਰੀ ਰਾਮ ਕਰਕੇ, ਉੱਥੇ ਤਾਂ ਸਾਨੂੰ ਯਾਦ ਨਜ਼ਰ ਨਹੀਂ ਆਉਂਦਾ ਕਿ ਬਈ ਹਜ਼ੂਰ ਸਾਹਿਬ ਅੱਜ ਸਾਡੇ ਕੰਟਰੋਲ 'ਚ ਹੈ। ਜੀ ਜੀ। ਸੋ ਮੈਂ ਸਮਝਦਾ ਵੀ ਇਸ ਸਾਰੇ 'ਚੋਂ ਨਿਕਲੀਏ ਔਰ ਇਹ ਗੱਲ ਸਮਝੀਏ ਕਿ ਵੀ ਖਾਲਿਸਤਾਨ ਤੋਂ ਬਿਨਾਂ ਅਸੀਂ ਉੱਥੇ ਸਰਵਾਈਵ ਨਹੀਂ ਕਰਾਂਗੇ। ਖਾਲਿਸਤਾਨ ਬਣਨ ਤੋਂ ਬਾਅਦ ਉੱਥੇ ਵੀ ਜਿਹੜਾ ਜੋ ਵੀ ਟੁੱਟਿਆ ਭੱਜਿਆ ਇਹਨਾਂ ਦਾ ਜਮਨਾ ਪਾਰ ਦਾ ਭਾਰਤ ਹੋਏਗਾ, ਸਾਡੇ ਸਿੱਖ ਗੈਰਤ ਨਾਲ ਰਹਿ ਸਕਣਗੇ, ਸਾਡੇ ਥਾਂ ਵੀ ਸੁਰੱਖਿਅਤ ਹੋਣਗੇ ਧਾਰਮਿਕ, ਔਰ ਦੁਨੀਆ ਭਰ 'ਚ ਵੀ ਸਿੱਖ ਜਿਹੜੇ ਨੇ ਆਪਣੀ ਹੋਂਦ ਫਖਰ ਦੇ ਨਾਲ ਜਿਹੜਾ ਉਹ ਜੀ ਸਕਣਗੇ। ਸੋ ਇਹਨਾਂ ਦਾ ਵੀਰ ਗੁਰਪ੍ਰੀਤ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਸੁਣਾ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦੇ ਸ਼ਾਰਟ ਬ੍ਰੇਕ।